ਦੁਨੀਆ ਦੇ ਸ਼ੋਰ ਵਿੱਚ ਇੱਜ਼ਤ, ਤਾਕਤ, ਸ਼ੋਹਰਤ ਤੇ ਕਾਮਯਾਬੀ ਦੇ ਪਿੱਛੇ ਦੌੜਦੇ ਇੱਕ ਲਮਹਾ ਇੰਜ ਦਾ ਵੀ ਆਉਂਦਾ ਹੈ ਜਦੋਂ ਬੰਦਾ ਆਪਣੇ ਆਪ ਨੂੰ ਨਾਕਾਬਲੇ ਸ਼ਿਕਸਤ ਬਹੁਤ ਅਹਿਮ ਤੇ ਲਾਜ਼ਮੀ ਸਮਝ ਲੈਂਦਾ ਹੈ। ਉਹ ਸਮਝਦਾ ਹੈ ਜੇ ਉਹ ਨਾ ਹੋਵੇ ਤੇ ਕਿਸੇ ਦਾ ਗੁਜ਼ਾਰਾ ਨਹੀਂ ਹੋਣਾ, ਦਫ਼ਤਰ ਨਹੀਂ ਚੱਲਣੇ, ਖਾਨਦਾਨ ਬਿਖਰ ਜਾਵੇਗਾ ਤੇ ਮੁਆਸ਼ਰਾ ਉਹਨੂੰ ਯਾਦ ਕਰਕੇ ਤੜਪੇਗਾ। ਪਰ ਇਹ ਸਭ ਖੁਸ਼ਫਹਿਮੀਆਂ ਕੱਚੀ, ਖੋਖਲੀ, ਵਕਤੀ ਤੇ ਬਰਬਾਦੀ ਦੀ ਸ਼ੁਰੂਆਤ। ਵਕਤ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਹੋਵੋ ਜਾਂ ਨਾ ਹੋ। ਸੂਰਜ ਉਹਨਾਂ ਦਿਨਾਂ ਵਿੱਚ ਵੀ ਚਮਕਦਾ ਹੈ ਜਦੋਂ ਤੁਸੀਂ ਬਿਮਾਰ ਹੁੰਦੇ ਹੋ। ਚੰਨ ਉਹਨਾਂ ਰਾਤਾਂ ਨੂੰ ਵੀ ਚੜ੍ਹਦਾ ਹੈ ਜਦੋਂ ਤੁਸੀਂ ਹਸਪਤਾਲਾਂ 'ਚ ਹੁੰਦੇ ਹੋ। ਤੇ ਜ਼ਮੀਨ ਉਹਨਾਂ ਦਿਨਾਂ ਵਿੱਚ ਵੀ ਘੁੰਮਦੀ ਹੈ ਜਦੋਂ ਤੁਸੀਂ ਕਬਰਸਤਾਨ ਪਹੁੰਚ ਚੁੱਕੇ ਹੋ। ਅਸਲ ਗੱਲ ਇਹ ਵੇ ਕਿ ਵਕਤ ਕਿਸੇ ਨੂੰ ਨਹੀਂ ਮਿਲਦਾ, ਬਲਕਿ ਉਹ ਅੱਗੇ ਵੱਧਦਾ। ਤੁਸੀਂ ਅੱਗੇ ਵਧੋ ਜਾਂ ਪਿੱਛੇ ਰਹਿ ਜਾਓ, ਵਕਤ ਨੂੰ ਨਾ ਹੀ ਇਸ ਗੱਲ ਨਾਲ ਕੋਈ ਦਿਲਚਸਪੀ ਹੈ ਔਰ ਨਾ ਹੀ ਕੋਈ ਤਰਸ। ਸਾਡੀ ਅਹਿਮੀਅਤ ਇੱਕ ਵਹਿਮ ਹੈ, ਖਾਸ ਕਰ ਜਦੋਂ ਇਹਦੇ ਵਿੱਚ ਕਰਦਾਰ ਤੇ ਖਲੂਸ ਨਾ ਹੋ। ਮਿਸਾਲ ਦੇ ਤੌਰ ਤੇ ਇੱਕ ਬੰਦਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ, ਉਹਨੂੰ ਇਹ ਲੱਗਦਾ ਹੈ ਕਿ ਇਹ ਸਾਰੀ ਫੈਕਟਰੀ ਉਹਦੇ ਨਾਲ, ਉਹਦੇ ਤੋਂ ਬਗੈਰ ਇਹ ਮਸ਼ੀਨਾਂ, ਇਹ ਮਜ਼ਦੂਰ ਸਭ ਬੇਕਾਰ ਨੇ। ਉਹ ਫੌਤ ਹੋ ਜਾਂਦਾ। ਫੌਤ ਹੋਣ ਤੋਂ ਇੱਕ ਦਿਨ ਬਾਅਦ ਫੈਕਟਰੀ ਖੁੱਲ ਜਾਂਦੀ। ਇੱਕ ਦਿਨ ਵਿੱਚ ਨਵੀਆਂ, ਇੱਕ ਹਫ਼ਤੇ ਵਿੱਚ ਨਵੀਆਂ ਪਾਲਿਸੀਆਂ ਆ ਜਾਂਦੀਆਂ ਤੇ ਇੱਕ ਮਹੀਨੇ ਵਿੱਚ ਨਵੇਂ ਮਾਲਕਾਨ ਆ ਜਾਂਦੇ। ਇੱਕ ਸਾਲ ਵਿੱਚ ਉਸ ਫੈਕਟਰੀ ਵਿੱਚ ਉਹਦਾ ਕੋਈ ਨਾਂ ਲੈਣ ਵਾਲਾ ਵੀ ਨਹੀਂ ਹੁੰਦਾ। ਅਨਾਹ ਨੂੰ ਲੋਕ ਤਾਕਤ ਸਮਝਦੇ ਨੇ, ਬਲਕਿ ਇਹ ਅੰਦਰਲੀ ਮੌਤ ਹੈ। ਉਹ ਬੰਦੇ ਨੂੰ ਬੰਦੇ ਕੋਲੋਂ ਦੂਰ ਕਰਦੀ ਹੈ, ਰਿਸ਼ਤਿਆਂ ਨੂੰ ਖਤਮ ਕਰਦੀ ਹੈ ਤੇ ਬੰਦੇ ਨੂੰ ਖੁਦ ਦੇ ਆਇਨੇ ਵਿੱਚ ਵੀ ਕਲਾ ਕਰ ਦਿੰਦੀ। ਅਨਾਹ ਇਹ ਆਖਦੀ ਹੈ ਕਿ ਤੂੰ ਖਾਸ ਹੈ ਤੇ ਹਕੀਕਤ ਇਹ ਆਖਦੀ ਹੈ ਕਿ ਤੂੰ ਆਰਜ਼ੀ ਹੈ। ਤੁਸੀਂ ਆਪਣੇ ਆਪ ਨੂੰ ਅਹਿਮ ਕਿਉਂ ਸਮਝਦੇ ਹੋ? ਕੀ ਤੁਸੀਂ ਇਸ ਪਰ ਆਪਣੇ ਆਪ ਨੂੰ ਅਹਿਮ ਸਮਝਦੇ ਜੇ ਕਿ ਤੁਸੀਂ ਦੌਲਤਮੰਦ ਜੇ? ਤੇ ਫਿਰ ਇੰਜ ਵੀ ਤੇ ਹੋ ਸਕਦਾ ਹੈ ਕਿ ਇਹ ਦੌਲਤ ਕੱਲ ਨੂੰ ਕਿਸੇ ਹੋਰ ਦੇ ਕੋਲ ਹੋਵੇ। ਜਾਂ ਤੁਸੀਂ ਆਪਣੇ ਆਪ ਨੂੰ ਇਸ ਗੱਲੋਂ ਅਹਿਮ ਸਮਝਦੇ ਜੇ ਕਿ ਤੁਸੀਂ ਖੂਬਸੂਰਤ ਜੇ ਤੇ ਫਿਰ ਇਹ ਜਵਾਨੀ ਫਾਨੀ। ਜਾਂ ਤੁਸੀਂ ਆਪਣੇ ਆਪ ਨੂੰ ਇਸ ਗੱਲੋਂ ਅਹਿਮ ਸਮਝਦੇ ਜੇ ਕਿ ਤੁਸੀਂ ਪੜ੍ਹੇ ਲਿਖੇ ਜੇ ਤੇ ਫਿਰ ਉਹ ਨੌਲੇਜ ਜਿੰਦੇ ਵਿੱਚ ਕਿਰਦਾਰ ਨਾ ਹੋਵੇ ਉਹ ਵੀ ਗਰੂਰ ਹੁੰਦਾ ਹੈ। ਜਾਂ ਤੁਸੀਂ ਆਪਣੇ ਆਪ ਨੂੰ ਇਸ ਗੱਲੋਂ ਅਹਿਮ ਸਮਝਦੇ ਜੇ ਕਿ ਤੁਸੀਂ ਮਸ਼ਹੂਰ ਜੇ ਤੇ ਮਸ਼ਹੂਰੀ ਇੱਕ ਸਾਏ ਵਰਗੀ ਹੁੰਦੀ। ਸੋਚੋ, ਤੁਸੀਂ ਆਪਣੇ ਆਪ ਨੂੰ ਅਹਿਮ ਸਮਝ ਕੇ ਕੀ ਕੀ ਹਾਸਲ ਕਰ ਲਿਆ? ਹਰ ਚੀਜ਼ ਖਤਮ ਹੋ ਜਾਣੀ ਹੈ, ਸਾਡੇ ਸਾਹ, ਸਾਡੀ ਸੂਰਤ, ਸਾਡੀ ਸ਼ਕਲ ਤੇ ਸਾਡੀ ਸ਼ੋਹਰਤ, ਔਰ ਸਾਡੇ ਨਾਲ ਇਹ ਲੋਕ ਵੀ ਸਭ ਖਤਮ ਹੋ ਜਾਏਗਾ। ਇੱਕ ਦਿਨ ਸਿਰਫ ਯਾਦਾਂ ਰਹਿ ਜਾਣੀਆਂ ਨੇ। ਕਦੀ ਆਪ ਕਬਰਸਤਾਨ ਜਾ ਕੇ ਵੇਖੋ, ਉੱਥੇ ਹਜ਼ਾਰਾਂ ਹਜ਼ਾਰਾਂ ਲੋਕ ਦਫਨ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਅਹਿਮ ਸਮਝਦੇ। ਕਦੇ ਸੋਚਿਆ ਕਿ ਉਹਨਾਂ ਲੋਕਾਂ ਚ ਕੌਣ ਅਹਿਮ ਸੀ ਤੇ ਕੌਣ ਲਾਜ਼ਮੀ ਸੀ? ਜੇ ਨਹੀਂ ਸੋਚਿਆ ਨਾ ਤੇ ਇੱਕ ਦਿਨ ਤੁਸੀਂ ਵੀ ਉਹਨਾਂ ਵਿੱਚ ਹੋਵੋਗੇ। ਸੋਚੋ, ਇਹ ਖੁਸ਼ਫਹਿਮੀ, ਇਹ ਫਰੇਬ, ਇਹ ਅਨਾਹ ਜਿਹੜੀ ਤੁਹਾਨੂੰ ਸਮਝਾਉਂਦੀ ਹੈ ਕਿ ਤੁਸੀਂ ਅਹਿਮ ਜੇ, ਸਭ ਤੋਂ ਪਹਿਲੇ ਇਹਨੂੰ ਤੋੜੋ। ਕਿਉਂਕਿ ਇਹ ਸੋਚ ਤਾਕਤ ਨਹੀਂ, ਬਲਕਿ ਇੱਕ ਬੋਝ।